ਸਿੱਧੂ ਮੂਸੇਵਾਲਾ ਕਤਲ ਹੋ ਜਾਂਦੇ, ਚੜ੍ਹਦੇ ਪੰਜਾਬ ਦਾ ਸ਼ਾਇਦ ਹੀ ਕੋਈ ਐਸਾ ਚੈਨਲ ਹੋਵੇ ਜਿਨ੍ਹਾਂ ਨੇ ਉਹਨਾਂ ਨੂੰ ਕਵਰੇਜ ਨਹੀਂ ਦਿੱਤੀ। ਇੱਕ ਡਿਬੇਟ ਜਾਰੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਿਉਂ ਕਤਲ ਕੀਤਾ ਗਿਆ। ਚੜ੍ਹਦੇ ਪੰਜਾਬ ਦੀ ਗੱਲ ਤੁਸੀਂ ਸੁਣੀਆਂ ਸਾਰੀਆਂ, ਤੁਸੀਂ ਦੇਖਿਆ, ਲੇਕਿਨ ਲਹਿੰਦੇ ਪੰਜਾਬ ਦੇ ਵਿੱਚ ਵੀ ਸਿੱਧੂ ਮੂਸੇ ਦੇ ਬਹੁਤ ਸਾਰੇ ਚਾਹਣ ਵਾਲੇ ਸੀ। ਹਜ਼ਾਰਾਂ ਲੱਖਾਂ ਨੌਜਵਾਨ ਹਨ ਜਿਹੜਾ ਸਿੱਧੂ ਮੂਸੇ ਨੂੰ ਦਿਲੀ ਤੌਰ ਤੇ ਪਿਆਰ ਕਰਦੇ ਨੇ, ਲੇਕਿਨ ਇਹਨਾਂ ਹੀ ਲੋਕਾਂ ਦੇ ਵਿੱਚੋਂ, ਇਹਨਾਂ ਹੀ ਜਵਾਨਾਂ ਦੇ ਵਿੱਚੋਂ ਇੱਕ ਜਵਾਨ ਐਸਾ ਹੈ ਜਿਹੜਾ ਸਿੱਧੂ ਮੂਸੇਵਾਲਾ ਦਾ ਬੜਾ ਹੀ ਕਲੋਜ਼ ਫਰੈਂਡ ਸੀ। ਔਰ ਸ਼ਾਇਦ ਲਹਿੰਦੇ ਪੰਜਾਬ ਦੇ ਵਿੱਚ ਅਗਰ ਸਿੱਧੂ ਮੂਸੇਵਾਲਾ ਦਾ ਕੋਈ ਦੋਸਤ ਸੀ ਤੇ ਉਹ ਇਹ ਹੀ ਸ਼ਖਸੀਅਤ ਸੀ। ਅੰਜਮ ਗਿੱਲ ਜੀ, ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸਾਡੇ ਨਾਲ ਦੇਖਦੇ ਹੋ, ਬਹੁਤ ਕਲੋਜ਼ ਫਰੈਂਡ ਹਨ ਉਹਨਾਂ ਦੇ ਹੈ ਸਨ। ਔਰ ਜਿਵੇਂ ਪਿਛਲੇ ਮੈਂ 2-3 ਦਿਨ ਤੋਂ ਇਹਨਾਂ ਦੀ ਹਾਲਤ ਦੇਖੀ ਹੈ, ਦੇਖ ਕੇ ਬੜੀ ਤਕਲੀਫ ਹੁੰਦੀ ਹੈ ਕਿ ਸੱਜਣਾ ਦੇ ਟੁਰ ਜਾਣ ਦੀ ਤਕਲੀਫ ਹਮੇਸ਼ਾ ਸੱਜਣਾ ਨੂੰ ਹੀ ਹੁੰਦੀ ਹੈ, ਜਾਂ ਉਹਨਾਂ ਦੇ ਮਾਪਿਆਂ ਨੂੰ ਹੁੰਦੀ ਹੈ, ਜਾਂ ਉਹਨਾਂ ਸੱਜਣਾ ਨੂੰ ਹੁੰਦੀ ਹੈ। ਅੰਜਮ ਜੀ, ਸਾਰੇ ਇਸ ਤਕਲੀਫ ਦੇ ਵਿੱਚੋਂ ਲੰਘ ਰਹੇ, ਥੋੜ੍ਹਾ ਜਿਹਾ ਦੱਸੋ ਕਿ ਸਿੱਧੂ ਮੂਸੇਵਾਲੇ ਨਾਲ ਤੁਹਾਡਾ ਤਾਲੁਕ ਕਿਵੇਂ ਬਣਦਾ ਹੈ, ਕਿਤਨਾ ਪੁਰਾਣਾ ਹੈ, ਕੋਈ ਥੋੜ੍ਹਾ ਦੱਸੋ ਪਲੀਜ਼ ਸਾਨੂੰ। हाँ, मैं कदे उन्हां नाल मिलिया तो नहीं, लेकिन पहली दफ़ा जिहड़ी उन्हां नाल मेरी गल हुई, मेरे दोस्त ने दविंदर सिंह और टीचर ने वो चढ़ते पंजाब से, और वो सिद्धू मूसेवाला दे दोस्त सन, बचपन दे फ्रेंड भी सन, उन्हां दे नाल इकट्ठे खेडते रहे बचपन से। पहली दफ़ा उन्होंने रबता करवाया, फिर उस तो बाद जिहड़े दोस्त बाई कोल जांदे सन वो दसदे सन कि अपने दोस्त ने उधरों चढ़ते पंजाब से और पंजाबी लिए वो काम कर रहे हैं। सो जो साडा हवाला देंदे सन, फिर उन्होंने पता लगता रहिंदा सी साडे बारे। तो दविंदर ने क्योंकि मेरी गलबात तक करवा दी सी, उस तो बाद उन्होंने मेरा नंबर दे दिता, मैनू उन्हां दा दे दिता सी। फिर बाई नाल मेरी गल हुंदी रहिंदी सी, तो असी एक दूसरे नूं हाल चाल पुछदे रहिंदे सी, वो भी मैनू पुछदे रहिंदे सन। ते अक्सर ये कहिंदे सन कि छेती मैं पाकिस्तान आवांगा। दोस्ती नूं तकरीबन कोई 3 साल हो गए ने। 3 साल पहले उन्हां नाल पहली वारी गल होई सी। ਤਾਂ ਗੱਲਾਂ ਹਮੇਸ਼ਾ ਹੀ ਹੁੰਦੀਆਂ ਸਨ ਕਿ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਲੈਂਦੇ ਪੰਜਾਬ 'ਚ ਪੰਜਾਬੀ ਲਈ, ਔਰ ਸਰਾਉਂਦੇ ਸਨ ਇਸ ਗੱਲ ਨੂੰ। ਔਰ ਪੰਜਾਬੀ ਲਈ, ਪੰਜਾਬ ਲਈ ਬਹੁਤ ਹੀ ਉਹਨਾਂ ਦੇ ਦਿਲ ਦੇ ਵਿੱਚ ਹੈ ਸੀ ਕਿ ਮੈਂ ਇਹਦੇ ਵਾਸਤੇ ਜਿਹੜਾ ਵੀ ਕੁਛ ਕਰਾਂ ਪੰਜਾਬ ਵਾਸਤੇ। ਔਰ ਇਸ ਲਈ ਉਹ ਸਿਆਸਤ ਵਿੱਚ ਵੀ ਆਏ ਸਨ, ਕੁਛ ਕਰਨਾ ਚਾਹੁੰਦੇ ਸਨ ਕਿ ਮੈਂ ਪੰਜਾਬ ਲਈ ਕੁਛ ਕਰਾਂ, ਆਪਣੇ ਇਲਾਕੇ ਲਈ ਕੁਛ ਕਰਾਂ, ਆਪਣੇ ਪਿੰਡ ਲਈ ਕੁਛ ਕਰਾਂ। ਸੋ ਬਾਈ ਇਹੀ ਗੱਲਾਂ ਬਾਤਾਂ ਜ਼ਿਆਦਾ ਸਨ, ਜਾਂ ਪਾਕਿਸਤਾਨ ਆਉਣ ਬਾਰੇ ਬਹੁਤੀਆਂ ਗੱਲਾਂ ਕਰਦੇ ਸਨ। ਪਾਕਿਸਤਾਨ ਬਾਰੇ ਇਹੀ ਕਹਿੰਦੇ ਸਨ ਕਿ ਬਾਈ ਮੇਰਾ ਦਿਲ ਹੈ ਕਿ ਮੈਂ ਉੱਡ ਕੇ ਆ ਜਾਵਾਂ ਪਾਕਿਸਤਾਨ। ਲੇਕਿਨ ਪਹਿਲੇ ਉਹਦਾ ਪਲਾਨ ਸੀ, ਜਦੋਂ ਇਲੈਕਸ਼ਨ ਲੜਨਾ ਸੀ ਉਹਨੇ, ਕਿ ਮੈਂ ਪਾਕਿਸਤਾਨ ਜਾ ਆਵਾਂ। ਬਾਈ ਨਾਸਰ ਨੂੰ ਪਾਸਪੋਰਟ ਵੀ ਉਹਨਾਂ ਭੇਜਿਆ, ਅਤੇ ਜਦੋਂ ਸਿਮਰਨਜੋਤ ਮੱਕੜ ਵਾਪਸ ਗਿਆ ਪਾਕਿਸਤਾਨ ਤੋਂ, ਉਦੋਂ ਜਾ ਕੇ ਉਹਨਾਂ ਨੇ ਇੰਟਰਵਿਊ ਕੀਤਾ, ਔਰ ਉਸੇ ਦਿਨ ਹੀ ਉਹਨਾਂ ਨੇ ਪਾਸਪੋਰਟ ਭੇਜਿਆ। ਉਹਨੇ ਜਾ ਕੇ ਦੱਸਿਆ ਕਿ ਉਹ ਆਪਣੇ ਦੋਸਤ ਨੇ, ਉਹਨਾਂ ਕੋਲ ਹੀ ਜਾਣਾ ਤੂੰ, ਤੇ ਪਾਸਪੋਰਟ ਭੇਜਿਆ। ਗੱਲ ਤਾਂ ਪਹਿਲਾਂ ਹੀ ਹੁੰਦੀ ਰਹਿੰਦੀ ਸੀ। ਔਰ ਉਸ ਤੋਂ ਬਾਅਦ ਵੀਜ਼ੇ ਦਾ ਪ੍ਰੋਸੈਸ ਜਿਹੜਾ ਨਾਸਰ ਨੇ ਸ਼ੁਰੂ ਤਾਂ ਕੀਤਾ ਸੀ, ਲੇਕਿਨ ਉਹਨੇ ਕਿਹਾ ਯਾਰ ਮੈਂ ਇਲੈਕਸ਼ਨ ਲੜ ਰਿਹਾ ਔਰ 2 ਮਹੀਨੇ ਬਾਅਦ ਆਵਾਂਗਾ। ਔਰ ਇਲੈਕਸ਼ਨ ਤੋਂ ਬਾਅਦ ਫਿਰ ਹਾਰ ਜਿੱਤ ਜਿਹੜੀ ਹੁੰਦੀ ਹੈ ਉਹ ਹੋਈ, ਅਤੇ ਉਸ ਤੋਂ ਬਾਅਦ ਇੱਕ ਦਫਾ ਚੁੱਪ ਕਰ ਗਿਆ। ਹੁਣ ਆਣ ਕੇ ਉਹਨੇ ਫਿਰ ਕਿਹਾ ਕਿ ਮੈਂ ਬਾਈ ਆਉਣਾ, ਅਤੇ ਹੁਣ ਨਵੰਬਰ ਦਾ ਉਹਦਾ ਪਲਾਨ ਸੀ ਕਿ ਮੈਂ ਪਾਕਿਸਤਾਨ ਜਾਵਾਂ। ਪਾਕਿਸਤਾਨ ਆ ਕੇ ਉਹਨਾਂ ਦਾ ਘੁੰਮਣ ਦਾ ਇਰਾਦਾ ਸੀ। ਸਭ ਤੋਂ ਪਹਿਲੇ ਕਹਿੰਦੇ ਸੀ ਕਿ ਬਾਈ ਲਾਹੌਰ ਵੇਖਣਾ ਵਾ, ਉਸ ਤੋਂ ਬਾਅਦ ਇਸਲਾਮਾਬਾਦ ਦਾ ਜ਼ਿਕਰ ਕਰਦੇ ਹੁੰਦੇ ਸਨ ਕਿ ਇਸਲਾਮਾਬਾਦ ਜਾਣਾ, ਅਤੇ ਤੀਸਰੇ ਨੰਬਰ 'ਤੇ ਜਿਹੜਾ ਪਿਸ਼ਾਵਰ ਦਾ ਬਹੁਤ ਜ਼ਿਕਰ ਕਰਦੇ ਹੁੰਦੇ ਸਨ ਕਿ ਉਹ ਏਰੀਆ ਮੈਂ ਜ਼ਰੂਰ ਵੇਖਣਾ ਵਾ, ਉੱਥੇ ਮੈਂ ਜ਼ਰੂਰ ਜਾਣਾ ਵਾ। ਔਰ ਇੱਕ ਦਿਨ ਮੈਸੇਜ ਆਇਆ ਕਿ ਭਾਈ ਮੈਂ GC ਯੂਨੀਵਰਸਿਟੀ ਵੇਖਣੀ ਹੈ, ਕਿਤੇ ਤਸਵੀਰਾਂ ਵੇਖੀਆਂ ਖੂਬਸੂਰਤ ਲੱਗੀ, ਤਾਂ ਮੈਂ ਕਿਹਾ ਜ਼ਰੂਰ GC ਯੂਨੀਵਰਸਿਟੀ ਵੀ ਜਾਵਾਂਗੇ, ਲਾਹੌਰ ਵਿੱਚ ਹੀ ਹੈ। ਤਾਂ ਇਹੀ ਜ਼ਿਆਦਾ ਇਹਨਾਂ ਗੱਲਾਂ ਬਾਤਾਂ ਦਾ ਜ਼ਿਕਰ ਕਰਦੇ ਸਨ, ਅਤੇ ਨਾਲ ਇਹ ਵੀ ਕਹਿੰਦੇ ਸਨ ਕਿ ਬਾਈ ਜਿੱਥੇ ਤੁਸੀਂ ਲੈ ਜਾਓਗੇ ਉੱਥੇ ਚੱਲ ਜਾਵਾਂਗੇ, ਤੁਹਾਡੇ 'ਤੇ ਹੀ ਹੈ। ਅਖੀਰਲੀ ਵਾਰ ਥੋੜ੍ਹੇ ਦਿਨ ਪਹਿਲੇ ਮੈਂ ਕੋਈ ਜੁੱਤੀਆਂ ਭੇਜੀਆਂ ਸਨ ਉਹਨਾਂ ਨੂੰ, ਪਿਸ਼ੋਰੀ ਚੱਪਲਾਂ। ਤਾਂ ਮੈਂ ਕਾਲ ਕੀਤੀ, ਮੈਂ ਕਿਹਾ ਬਾਈ ਪੂਰੀਆਂ ਆ ਗਈਆਂ? ਕਹਿੰਦਾ ਨਹੀਂ ਯਾਰ, ਉਹ ਮੇਰੇ ਤਾਂ ਪੈਰ ਵੱਡੇ ਨੇ, ਮੇਰੇ ਨਹੀਂ ਪੂਰੀ ਆਈ, ਤਾਂ ਉਹ ਮੇਰੇ ਬਾਪੂ ਜੀ ਦੇ ਪੂਰੀ ਆ ਗਈ। ਤਾਂ ਮੈਂ ਕਿਹਾ ਇਸ ਤੋਂ ਜ਼ਿਆਦਾ ਖੁਸ਼ੀ ਦੀ ਕਿਹੜੀ ਗੱਲ ਹੈ ਕਿ ਚਲੋ ਬਾਪੂ ਜੀ ਪਾ ਲਈ। ਔਰ ਮੈਂ ਕਿਹਾ ਵੀ ਚਲੋ ਜਿਹੜਾ ਤੁਹਾਡਾ ਨੰਬਰ ਆ ਪੈਰ ਦਾ ਉਹ ਦੱਸ ਦਿਓ। ਮੇਰਾ ਖਿਆਲ 12 ਨੰਬਰ ਦੱਸਿਆ ਸੀ। ਮੈਂ ਕਿਹਾ ਚਲੋ ਉਹ ਭੇਜ ਦਾਂਗੇ। ਤੋਂ ਬਾਅਦ 'ਚ ਫਿਰ ਦਿਲਰੋਂਤਾ ਬਾਈ ਆਏ, ਉਹਨਾਂ ਦੇ ਉਹ ਲੈ ਕੇ ਵੀ ਗਏ ਉਹ ਜੁੱਤੀਆਂ, ਉਹ ਵੀ ਉਹਨਾਂ ਨੂੰ ਉਹਨਾਂ ਭੇਜੀਆਂ। ਅਤੇ ਉਸ ਤੋਂ ਬਾਅਦ ਇੱਕ ਦਫਾ ਮੇਰੀ ਗੱਲ ਹੋਈ, ਜਿਸ ਦਿਨ ਪੂਰੇ ਹੁੰਦੇ ਨੇ ਉਸ ਤੋਂ ਕੋਈ 8-10 ਦਿਨ ਪਹਿਲੇ, ਅਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ। ਮੈਂ ਆਖਰੀ ਜਿੱਦਣ ਪੂਰੇ ਹੁੰਦੇ ਨੇ 2 ਦਿਨ ਪਹਿਲੇ ਕਾਲ ਲਾਉਣ ਵੀ ਲੱਗਾ, ਅਤੇ ਪਤਾ ਨਹੀਂ ਕਿਉਂ ਕਿਹੜੀ ਵਜ੍ਹਾ ਤੋਂ ਨਹੀਂ ਲਾਈ। ਫਿਰ
ਸੇ ਗੱਲ ਨਹੀਂ ਹੋਈ। ਜ਼ਿੰਦਗੀ ਭਰ ਉਹਨਾਂ ਦਾ ਜਿਹੜਾ ਹੱਸਦਾ ਚਿਹਰਾ ਵਾ, ਜਦੋਂ ਵੀ ਮੈਂ ਉਹਨੂੰ ਕਾਲ ਕਰਦਾ ਸਾਂ ਜਾਂ ਉਹਨਾਂ ਨੇ ਕਦੇ ਕਾਲ ਕੀਤੀ ਤਾਂ ਵੀਡੀਓ ਕਾਲ ਤੇ ਗੱਲ ਹੁੰਦੀ ਸੀ। ਮੈਂ ਅੱਜ ਤੱਕ ਆਡੀਓ ਕਾਲ ਉਹਨਾਂ ਨੂੰ ਕੀਤੀ ਨਹੀਂ। ਤੇ ਉਹਨਾਂ ਦਾ ਜਿਹੜਾ ਹੱਸਦਾ ਚਿਹਰਾ ਸੀ ਉਹ ਹਮੇਸ਼ਾ ਅੱਖਾਂ ਅੱਗੇ ਰਹੇਗਾ, ਉਹ ਨਹੀਂ ਭੁੱਲਦਾ। ਸੋ ਥੋੜੀ ਦੇਰ ਪਹਿਲੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਠਾਕਰ ਸਾਹਿਬ ਦਾ ਵੀ ਫੋਨ ਆਇਆ ਸੀ ਅੱਜ ਹੀ, ਤਾਂ ਉਹ ਵੀ ਇਹ ਕਹਿ ਰਹੇ ਸਨ, ਉਹਨਾਂ ਮੈਨੂੰ ਮੈਸੇਜ ਵੀ ਭੇਜੇ, ਜਿਹੜੀ ਉਹਨਾਂ ਦੀ ਮਰਨ ਤੋਂ 2 ਦਿਨ ਪਹਿਲੇ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਔਰ ਠਾਕਰ ਸਾਹਿਬ ਨੂੰ ਕਹਿ ਰਹੇ ਨੇ ਕਿ ਠਾਕਰ ਸਾਹਿਬ ਤੁਸੀਂ ਆਪਣਾ ਖਿਆਲ ਰੱਖਣਾ। ਤੇ ਠਾਕਰ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਕਰਤਾਰਪੁਰ ਆਓ। ਉਹਨਾਂ ਅੱਗੋਂ ਕਿਹਾ ਕਿ ਤੁਸੀਂ ਠਾਕਰ ਸਾਹਿਬ ਆਪਣਾ ਖਿਆਲ ਰੱਖਣਾ, ਮੈਂ ਇਧਰੋਂ ਦੀ ਪਾਕਿਸਤਾਨ ਆ ਰਿਹਾ ਵਾਂ, ਲਾਹੌਰ ਤਾਂ ਨਹੀਂ ਆ ਰਿਹਾ, ਆਪਾਂ ਮਿਲਦੇ ਹਾਂ ਬਹੁਤ ਜਲਦ। ਤਾਂ ਇਹ ਗੱਲਾਂ ਬਾਤਾਂ ਜਿਹੜੀਆਂ ਜਿੰਨੇ ਵੀ ਦੋਸਤ ਜਿਹੜੇ ਸਾਡੇ ਸਨ, ਜਿਹੜੇ ਕਰੀਬੀ ਜਾਣਨ ਵਾਲੇ, ਉਹਨਾਂ ਸਾਡੇ ਨਾਲ ਅਫਸੋਸ ਕੀਤਾ ਕਿ ਯਾਰ ਉਹਨਾਂ ਦੇ ਟੁਰ ਜਾਣ ਦਾ, ਔਰ ਸਾਨੂੰ ਵੀ ਬਹੁਤ ਅਫਸੋਸ ਹੈ। ਇਹਦੇ 'ਚ ਇਸ ਤਰ੍ਹਾਂ ਹੈ ਕਿ ਤੁਸੀਂ ਵੇਖੋ, ਇੱਕ ਸਿੱਧੂ ਮੂਸੇਵਾਲਾ ਨਹੀਂ ਮਾਰਿਆ, ਬਲਕਿ ਇੱਕ ਤੁਸੀਂ ਪੰਜਾਬ ਦਾ, ਸਾਰੇ ਪੰਜਾਬੀਆਂ ਦਾ ਪੁੱਤ ਮਾਰਿਆ। ਔਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਉਹਦਾ ਇੱਕ ਮਾਂ ਪਿਓ ਵੀ ਹੈ, ਉਹਦਾ ਭੈਣ ਭਰਾ ਕੋਈ ਨਹੀਂ ਗਾ, ਉਹਦੇ ਨਾਲ ਲੱਖਾਂ ਲੋਕ ਜੁੜੇ ਨੇ। ਅਗਰ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹੁੰਦਾ ਰਹੇਗਾ ਤੇ ਜੀਣਾ ਕਿਵੇਂ ਸੌਖਾ ਹੋਏਗਾ, ਚਾਹੇ ਉਹ ਲੈਂਦਾ ਹੈ ਜਾਂ ਚੜ੍ਹਦਾ ਹੈ। ਅਮਨੋ ਮਾਨ ਹੋਣਾ ਚਾਹੀਦਾ, ਔਰ ਪੰਜਾਬੀਆਂ ਨੂੰ ਇਕਮੁੱਠ ਹੋਣਾ ਚਾਹੀਦਾ, ਔਰ ਇਕਮੁੱਠ ਹੋ ਕੇ ਪੰਜਾਬ ਵਾਸਤੇ, ਪੰਜਾਬੀ ਵਾਸਤੇ ਕੰਮ ਕਰਨਾ ਚਾਹੀਦਾ। ਔਰ ਇਸ ਤਰ੍ਹਾਂ ਦੇ ਜਿਹੜੇ ਹੀਰੇ ਪੰਜਾਬੀ ਦੀ ਗੱਲ ਕਰਦੇ ਆ, ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਉਂਦੇ ਜੀ ਵੀ, ਨਾ ਕਿ ਤੁਸੀਂ ਮਰਨ ਤੋਂ ਬਾਅਦ ਕਦਰ ਕਰੋ। ਹਾਂ, ਲੈਂਦੇ ਪੰਜਾਬ ਤੇ ਜਿਹੜੀ ਪੰਜਾਬੀ ਦੀ ਸੂਰਤ ਹਾਲ ਹੈ, ਅਗਰ ਉਸ ਬਾਰੇ ਜਦੋਂ ਕਦੀ ਜ਼ਿਕਰ ਹੁੰਦਾ ਤਾਂ ਪੰਜਾਬੀ ਪ੍ਰਚਾਰ ਦਾ ਜ਼ਿਕਰ ਮੈਂ ਕਰਨਾ ਉਹਨਾਂ ਨਾਲ ਅਕਸਰ, ਤਾਂ ਰਜ਼ਾ ਸਾਹਿਬ ਦੀ ਗੱਲ ਹੁੰਦੀ, ਬਾਬੇ ਨਜਮੀ ਦੀ ਗੱਲ ਹੁੰਦੀ, ਤਾਂ ਉਹਨਾਂ ਨੂੰ ਦੱਸੀਦਾ ਕਿ ਅਸੀਂ ਸਾਰੇ ਇੱਕ ਗਰੁੱਪ ਹੈ, ਅਸੀਂ ਕੰਮ ਕਰ ਰਹੇ ਹਾਂ। ਨਾਸਰ ਦੀ ਗੱਲ ਹੁੰਦੀ। ਸੋ ਹੋਰ ਜਿੰਨੇ ਦੋਸਤ ਹੈ, ਔਰ ਬਹੁਤ ਖੁਸ਼ ਹੁੰਦੇ ਕਿ ਯਾਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਔਰ ਹਮੇਸ਼ਾ ਉਹ ਇਸ ਗੱਲ ਨੂੰ ਸਰਾਉਂਦੇ ਸਨ ਤੇ ਬਲਕਿ ਕੰਨ ਤੇ ਹੱਥ ਰੱਖਦੇ ਸਨ, ਔਰ ਸਾਨੂੰ ਵੀ ਖੁਸ਼ੀ ਹੁੰਦੀ ਸੀ। ਬਹੁਤ ਉਹਨਾਂ ਦਾ ਆਸਰਾ ਸੀ ਕਿ ਇੱਕ ਐਡਾ ਵੱਡਾ ਨਾਂ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਉਹ ਇਸ ਗੱਲ ਤੇ ਸਾਡੇ ਤੋਂ ਖੁਸ਼ ਹੁੰਦੇ ਸਨ ਕਿ ਅਸੀਂ ਕੁਛ ਨਾ ਕੁਛ ਪੰਜਾਬੀ ਜ਼ਬਾਨ ਵਾਸਤੇ ਇੱਥੇ ਕਰ ਰਹੇ ਹਾਂ।